ਇਹ ਪਹਿਲਾਂ ਤੇ ਇਹ ਫਾਈਨੈਂਸਿੰਗ ਟਾਈਪ ਜਿਹੜੇ ਮਾਮਲੇ ਨੇ ਫਾਈਨੈਂਸ ਦੇ, ਇਹਨਾਂ ਬਾਰੇ ਮੈਂ ਪੁੱਛਣਾ ਚਾਹਾਂਗਾ ਕਿ ਲੀਜ਼ ਕੀ ਹੈ, ਲੀਜ਼ ਟੂ ਓਨ ਕੀ ਹੈ, ਫਾਈਨੈਂਸ ਕੀ ਹੈ, ਕੋਈ ਫਰਕ ਹੈ ਇਹਨਾਂ ਦੇ ਵਿੱਚ ਸ਼ਾਹ ਸਾਹਿਬ? ਉਹਦੇ 'ਚ ਜਿਵੇਂ ਸਪੈਸ਼ਲੀ ਲੀਜ਼ ਪ੍ਰੋਗਰਾਮ ਨੇ ਉਹਨਾਂ ਨੂੰ ਅੱਛਾ ਨਹੀਂ ਸਮਝਿਆ ਜਾਂਦਾ ਫਰਮ ਦਾ ਜੋ ਬਾਈਡਨ ਐਡਮਿਨਿਸਟ੍ਰੇਸ਼ਨ। ਉਹਦੇ ਵਾਸਤੇ ਪੂਰੀ ਕਮੇਟੀ ਵੀ ਬਣਾਈ ਹੈ ਜਿਹਦੇ ਤੇ ਉਹ ਆਇਡੈਂਟੀਫਾਈ ਕਰ ਰਹੇ ਨੇ ਕਿ ਜਿਹੜੇ ਲੋਕੀ ਲੀਜ਼ ਟੂ ਓਨ ਦੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਦੇ ਸੀ ਜਿਹੜਾ ਫੇਅਰ ਨਹੀਂ ਸੀਗਾ ਡਰਾਈਵਰਾਂ ਵਾਸਤੇ। ਫॉर ਐਗਜ਼ਾਮਪਲ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਸੀ ਮੈਂ ਇੰਟਰਸਟ ਕਿੰਨਾ ਪੇ ਕਰ ਰਿਹਾ, ਇਹਦੇ 'ਚ ਕਿਹੜੀ ਫੀਸਾਂ ਹੋਈਆਂ, ਮੇਰਾ ਕਿੰਨਾ ਪੇ ਆਊਟ ਆ। ਉਹ ਬੇਸਿਕਲੀ ਸਮਝੋ ਕਿ ਉਹ ਗ੍ਰੇ ਏਰੀਆ ਸੀਗਾ ਜਿਹੜਾ ਬੈਨੀਫਿਟ ਚੁੱਕਦੇ ਸੀ ਸੈਲਰ, ਤੇ ਹੁਣ ਉਹ ਥੋੜਾ ਜਿਹਾ ਖਤਮ ਹੋ ਗਿਆ। ਜਿਵੇਂ ਅਸੀਂ ਜਿਹੜੀ ਫਾਈਨੈਂਸਿੰਗ ਆਫਰ ਕਰਦੇ ਆ ਉਹ 99.9% ਫਾਈਨੈਂਸਿੰਗ ਹੁੰਦੀ ਹੈ ਰੈਗੂਲਰ ਫਾਈਨੈਂਸਿੰਗ। ਠੀਕ ਹੈ। ਉਹ ਬੈਂਕ ਨਾਲ ਬੈਂਕ ਡਾਕੂਮੈਂਟ ਡਾਇਰੈਕਟਲੀ ਕਸਟਮਰ ਨੂੰ ਭਿਜਵਾਉਂਦਾ ਹੈ, ਕਸਟਮਰ ਪੜ੍ਹਦਾ ਹੈ ਤੇ ਉਹਨੂੰ ਸਾਈਨ ਕਰਦਾ ਹੈ। ਇਹ ਜਿਹੜਾ ਤੁਹਾਡਾ ਕ੍ਰੈਡਿਟ ਸਕੋਰ ਆ ਇਹ ਵੀ ਇਹਦੇ 'ਚ ਕੋਈ ਮਾਇਨੇ ਰੱਖਦਾ? ਕਿੰਨੀ ਕੁ ਲੋੜ ਹੁੰਦੀ ਉਹਦੀ? ਓਨਰ ਆਪਰੇਟਰ ਨੇ, ਨਵੇਂ ਡਰਾਈਵਰ ਨੇ ਜਿਨ੍ਹਾਂ ਨੇ ਫਾਈਨਾਂਸ ਕਰਨਾ, ਉਹਨਾਂ ਵਾਸਤੇ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਆ ਉਹਦੇ 'ਚ ਇੱਕ ਇੰਪੋਰਟੈਂਟ ਚੀਜ਼ ਆ ਕ੍ਰੈਡਿਟ ਸਕੋਰ। ਇਟ ਹੈਜ਼ ਟੂ ਬੀ 700+। ਉਹਦੇ ਥੱਲੇ ਵੀ ਹੋਏ ਤੇ ਅਸੀਂ ਅਪਰੂਵ ਕਰਾ ਦਿੰਦੇ ਆ ਐਜ਼ ਲੌਂਗ ਦੇ ਆਰ ਦਾ ਸੀਰੀਅਲ ਮਿਨੀਮਮ 6 ਮੰਥ। ਉਹਦੀ ਡਾਊਨ ਪੇਮੈਂਟ ਜ਼ਿਆਦਾ ਹੁੰਦੀ ਆ ਬਟ ਕ੍ਰੈਡਿਟ ਸਕੋਰ ਹੈਜ਼ ਟੂ ਬੀ 700+। ਬਿਲਕੁਲ ਠੀਕ ਹੈ। ਐਕਚੁਅਲ ਇੰਟਰਸਟ ਰੇਟ ਆ ਜਿਹੜਾ ਇਸ ਵੇਲੇ ਕੋਈ ਉਹਦੇ ਬਾਰੇ ਜਾਣਕਾਰੀ ਦਿਓ ਕਿ ਚੱਲ ਕੀ ਰਿਹਾ ਆ, ਬਣ ਕੀ ਰਿਹਾ ਆ, ਬਣ ਸਕਦਾ ਕੀ? ਜੀ ਜਿਹੜੇ ਨਵੇਂ ਯੂਨਿਟ ਨੇ, ਨਵੇਂ ਟਰੱਕ ਨੇ, ਉਹਨਾਂ ਤੇ ਸਮਝੋ 9%, 10%, 11%, 12% ਡਿਪੈਂਡਿੰਗ ਔਨ ਦਾ ਪਰਸਨ। ਕੋਈ ਫਿਕਸ ਨਹੀਂ ਗਾ? ਉਹ ਤੇ ਫਿਕਸ ਨਹੀਂ ਹੁੰਦਾ, ਆਫ ਕੋਰਸ ਡਿਪੈਂਡ ਕਰ ਰਿਹਾ ਹੁੰਦਾ ਤੁਹਾਡਾ ਪੋਰਟਫੋਲੀਓ ਕਿੱਦਾਂ ਹੈਗਾ। ਪਰ ਯੂਜ਼ ਟਰੱਕਾਂ 'ਚ ਜਿਹੜਾ ਹੁੰਦਾ ਨਵੇਂ ਬੰਦੇ ਵਾਸਤੇ ਉਹ ਆਲਮੋਸਟ 16, 17, 18, 19% ਵੀ ਹੁੰਦਾ। ਪਰ ਸਾਨੂੰ ਕੋਈ ਜਿਹੜਾ ਬੈਨੀਫਿਟ ਹੈਗਾ ਉਹ ਸਭ ਤੋਂ ਵੱਡਾ ਹੈਗਾ, ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਆ ਜਿਹਦੀ ਬਦੌਲਤ ਅਸੀਂ ਕਸਟਮਰ ਨੂੰ ਲੋ ਇੰਟਰਸਟ ਰੇਟ ਆਫਰ ਕਰ ਸਕਦੇ ਹਾਂ। ਉਹ ਬੇਸਿਕਲੀ ਹੈਲਪ ਕਰ ਰਿਹਾ ਹੁੰਦਾ ਹੈ ਡਰਾਈਵਰ ਨੂੰ ਟੂ ਬਿਕਮ ਓਨਰ ਆਪਰੇਟਰ। ਅੱਛਾ, ਇਹ ਡਾਊਨ ਪੇਮੈਂਟ ਦਾ ਰੋਲਾ ਤਾਂ ਫਿਰ ਉੱਥੇ ਹੀ ਰਿਹਾ ਨਾ, ਉਹ ਕਿੰਨੀ ਕੁ ਹੁੰਦੀ? ਡਾਊਨ ਪੇਮੈਂਟ ਡੈਫੀਨਿਟਲੀ ਜਿਹੜਾ ਡਿਪੈਂਡ ਕਰ ਰਿਹਾ ਹੁੰਦਾ ਕਿ ਤੁਹਾਡਾ ਐਕਸਪੋਜ਼ਰ ਕਿੰਨਾ ਹੈਗਾ, ਪਹਿਲੇ ਤੁਹਾਡੀ ਕੰਪਨੀ 'ਚ ਕਿੰਨੇ ਟਰੱਕ ਨੇ। ਕਈ ਕੰਪਨੀਆਂ ਜਿਹੜੀਆਂ ਜ਼ੀਰੋ ਡਾਊਨ ਤੇ ਕਰਾ ਲੈਂਦੀਆਂ ਸਨ, ਅੱਜ ਕੱਲ੍ਹ ਉਹ 5%, 10% ਡਾਊਨ ਤੇ ਹੋ ਰਹੀਆਂ। ਪੰਜਾਬੀ ਰੇਡੀਓ USA ਸੁਣ ਰਹੇ ਔਰ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਤੇ ਸਾਨੂੰ ਦੇਖ ਰਹੇ ਸਾਡੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮਸੂਦ ਮੱਲੀ ਵੱਲੋਂ ਸਲਾਮ, ਆਦਾਬ, ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਕਿੰਨੇ ਸਵਾਗਤ ਕਰ ਰਹੇ ਹਾਂ ਤੁਹਾਡਾ। ਔਰ ਅੱਜ ਦੇ ਪ੍ਰੋਗਰਾਮ 'ਚ ਵੀ ਅਸੀਂ ਇਸ ਮੁਲਾਕਾਤ ਦੇ ਵਿੱਚ ਖਾਸ ਗੱਲਬਾਤ ਜਿਹੜੀ ਉਹ ਕਰਦੇ ਹੁੰਦੇ ਆ ਸੈਯਦ ਅਰਮਗਾਮ ਅਲੀ ਹੋਣਾ ਦੇ ਨਾਲ, ਜਿਹੜੇ USA ਟਰੱਕ ਸੇਲਸ ਤੋਂ ਨੇ। ਸੈਯਦ ਅਰਮਗਾਮ ਅਲੀ ਜੀ, ਜੀ ਆਇਆਂ ਕਿੰਨੇ ਤੁਹਾਨੂੰ ਸਵਾਗਤ ਹੈ। ਵੈਲਕਮ ਟੂ ਦੀ ਸ਼ੋ, ਵੈਲਕਮ ਟੂ ਦੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕੁਮ, ਨਮਸਤੇ ਸਭ ਸੁਣਨ ਵਾਲਿਆਂ ਨੂੰ। ਵਾਲੇਕੁਮ ਅਸਲਾਮ ਸਾਹਿਬ ਵੱਲੋਂ ਜੀ। ਆਸ ਹੈ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਸ਼ਾਹ ਸਾਹਿਬ, ਇੱਕ ਅੱਜ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਬੜਾ ਭਖਦਾ ਮਾਮਲਾ ਜਿਹੜਾ ਹੈ ਟਰੱਕਿੰਗ ਦੇ ਨਾਲ ਜੁੜਿਆ ਹੈ ਕਿ ਪ੍ਰਾਈਡ ਗਰੁੱਪ ਆ ਜਿਹੜਾ ਉਹਨੂੰ ਅਦਾਲਤ ਵੱਲੋਂ ਰਿਲੀਫ ਦਿੱਤਾ ਗਿਆ ਆ ਕੋਈ 3 ਮਹੀਨਿਆਂ ਦਾ। ਔਰ ਬੜੀ ਚਰਚਾਯੋਗ ਖਬਰ ਹੈ। ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸਰਚ ਕੀਤੀ ਤੇ ਹਰ ਦੂਜੇ ਕਹਿ ਲਵੋ ਕਿ ਟਰੱਕਿੰਗ ਨਿਊਜ਼ ਵਾਲੇ ਪੋਰਟਲ ਦੇ ਉੱਤੇ ਮੌਜੂਦ ਸੀ। ਕੀ ਮਾਮਲਾ ਆ, ਇਹ ਕੀ ਬਣਿਆ ਆ, ਕੀ ਇਹਦਾ ਪਿਛੋਕੜ, ਕੀ ਕਹਾਣੀ, ਕੀ ਜ਼ਰਾ ਇਹ ਤੇ ਦੱਸੋ। ਜੀ ਬਿਲਕੁਲ, ਇਹ ਇੱਕ ਜਿਹੜੀ ਨਿਊਜ਼ ਆਈ ਆ ਇਹ 27 ਜੂਨ ਨੂੰ ਕੋਰਟ ਨੂੰ ਇਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਸਾਨੂੰ ਐਕਸਟੈਂਸ਼ਨ ਦਿੱਤੀ ਜਾਏ 3 ਮਹੀਨੇ ਹੋਰ ਇਸ ਡਾਇਲੂਸ਼ਨ ਦਾ ਪ੍ਰੋਸੈਸ ਆ ਜਾਂ ਬੈਂਕਰਪਸੀ ਦੇ ਪ੍ਰੋਸੈਸ ਤੋਂ ਪਹਿਲਾਂ, ਜਿਹਦੇ 'ਚ ਬੈਂਕਾਂ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਮਤਲਬ ਫੋਕਸ ਨੇ ਬੈਂਕ ਇਹਨਾਂ ਨਾਲ ਜਿਹੜੇ ਕ੍ਰੈਡੀਟਰ ਨੇ। ਤੇ ਕੋਰਟ ਨੇ ਆਰਡਰ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਐਕਸਟੈਂਸ਼ਨ ਆ ਉਹਨੂੰ ਐਕਸਟੈਂਡ ਕਰ ਦਿੱਤਾ ਹੈ ਬਾਈ 3 ਮੰਥਸ। ਜਿਹੜੀ ਪਹਿਲਾਂ ਜੂਨ ਨੂੰ ਐਕਸਪਾਇਰ ਹੋਣੀ ਸੀ ਉਹ ਹੁਣ ਸੈਪਟੈਂਬਰ 30 ਨੂੰ ਐਕਸਪਾਇਰ ਹੋਏਗੀ। ਠੀਕ ਹੈ। ਤੇ ਜਿਹੜੀ ਵਰਡ ਟੂ ਵਰਡ ਉਹਨਾਂ ਨੇ ਕਿਹਾ ਹੈ ਕਿ ਦਿਸ ਇਜ਼ ਐਜ਼ ਅ ਮਤਲਬ ਉਹਦੇ ਵਿੱਚ ਆਰਡਰ ਦਿੱਤਾ ਹੈ ਕਿ ਭਾਈ ਜਿਨ੍ਹਾਂ ਦੇ ਟਰੱਕ ਨੇ ਉਹ ਉਹਨਾਂ ਨੂੰ ਵਾਪਸ ਕਰ ਦਿਓ। ਠੀਕ ਹੈ। ਉਹਨਾਂ ਨੇ ਇਹ ਕਿਹਾ ਕਿ ਜੇ ਜਦੋਂ ਕਿਸੇ ਦੇ ਟਰੱਕ ਵਾਪਸ ਕਰਦੇ ਹੋ ਤੇ ਉਹਦਾ ਸਾਰਾ ਜਿਹੜਾ ਡਾਟਾ ਹੈ ਉਹ ਕੋਰਟ ਨਾਲ ਜਿਹੜਾ ਉਹਨਾਂ ਦਾ ਹੁੰਦਾ ਐਡਮਿਨਿਸਟ੍ਰੇਟਰ ਉਹਦੇ ਨਾਲ ਸ਼ੇਅਰ ਕਰੋ। ਤੇ ਉਹਦੇ ਵਾਸਤੇ ਨੇ ਕਿਹਾ ਜੀ ਸਾਨੂੰ 6.3 ਮਿਲੀਅਨ ਲੋਨ ਹੋਰ ਚਾਹੀਦਾ ਹੈ ਕਿ ਅਸੀਂ ਇਸ ਪ੍ਰੋਸੈਸ ਨੂੰ ਅੱਗੇ ਚਲਾ ਸਕੀਏ, ਐਡਮਿਨਿਸਟ੍ਰੇਸ਼ਨ ਕਾਸਟ ਕਰ ਸਕੀਏ। ਤੇ ਉਹਦੇ ਚ ਸੋ ਫਾਰ ਉਹਨਾਂ ਨੇ ਦੱਸਿਆ ਜੀ ਕੋਰਟ ਨੂੰ ਕਿ ਇਹਨਾਂ ਨੇ 375 ਟਰੱਕ ਨੇ, 370 ਟਰੱਕ ਨੇ ਜਿਹੜੇ ਆਇਡੈਂਟੀਫਾਈਡ ਹੋ ਗਏ ਨੇ ਤੇ ਉਹਨਾਂ ਦਾ ਵਾਪਸ ਕੌਣ ਆ ਤੇ ਉਹ ਡੈਮਲਰ ਕ੍ਰਾਈਸਲਰ ਨੂੰ ਜਾਂ ਜਿਹੜੀ ਹੋਰ ਕੰਪਨੀਆਂ ਨੇ USA ਕੈਨੇਡਾ ਚ ਉਹ ਉਹਨਾਂ ਨੂੰ ਦੇ ਦਿੱਤੇ ਜਾਣ। ਤੇ ਇਹ ਜਿਹੜੀ ਖਬਰ ਹੈ ਜਿਹੜੀ ਆਫ ਕੋਰਸ ਚਰਚਾ ਚ।
ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਅਸੀਂ ਇੱਕ ਜਿਹੜੇ ਸਵਾਲ ਹੋਰ ਉਗੜਨ ਡੇ ਸਨ ਜਿਹੜੇ ਮੈਂ ਕਰਨੇ ਸੀ ਇਸ ਖਬਰ ਤੋਂ ਅੱਡ, ਮੈਂ ਉਹ ਨਾਲ ਲਾਵਾਂਗਾ। ਇਹ ਪਹਿਲਾਂ ਤੇ ਫਾਈਨੈਂਸਿੰਗ ਟਾਈਪ ਜਿਹੜੇ ਮਾਮਲੇ ਨੇ ਫਾਈਨੈਂਸ ਦੇ, ਇਹਨਾਂ ਬਾਰੇ ਮੈਂ ਪੁੱਛਣਾ ਚਾਹਾਂਗਾ ਕਿ ਲੀਜ਼ ਕੀ ਹੈ, ਲੀਜ਼ ਟੂ ਓਨ ਕੀ ਹੈ, ਫਾਈਨੈਂਸ ਕੀ ਹੈ, ਕੋਈ ਫਰਕ ਹੈ ਇਹਨਾਂ ਦੇ ਵਿੱਚ ਸ਼ਾਹ ਸਾਹਿਬ? ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਲਾਸਟ ਟਾਈਮ ਅਸੀਂ ਜਦੋਂ ਫਾਈਨਾਂਸ ਦਾ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਟਿਪਸ ਦੱਸੇ ਸਨ ਫਾਈਨਾਂਸ ਦੇ ਤੇ ਬਾਇੰਗ ਯੂਜ਼ ਟਰੱਕ ਦੇ, ਜੀ ਉਹਦੇ ਵਿੱਚ ਬਹੁਤ ਲੋਕਾਂ ਨੇ ਕਮੈਂਟ ਵੀ ਕੀਤੇ ਸੀ। ਥੈਂਕ ਯੂ ਸੋ ਮਚ ਟੂ ਬ੍ਰਿੰਗ ਦਿਸ ਪ੍ਰੋਗਰਾਮ। ਬਿਲਕੁਲ ਠੀਕ ਕਹਿ ਰਹੇ ਹੋ ਜੀ। ਜਿਹੜਾ ਬਾਏ ਕਰਦੇ ਨਾ ਟਰੱਕ, ਉਹਦੇ 'ਚ ਇੱਕ ਤਾਂ ਬਾਏ ਹੈਗਾ, ਤੁਸੀਂ ਚਲੇ ਗਏ ਬਾਏ ਕਰ ਲਿਆ, ਉਹਨੂੰ ਵਾਇਰ ਟ੍ਰਾਂਸਫਰ ਕੀਤੀ ਤੇ ਥੈਂਕ ਯੂ ਸੋ ਮਚ। ਹੂੰ ਦੂਸਰਾ ਹੁੰਦਾ ਹੈ, ਇੱਕ ਹੁੰਦਾ ਲੀਜ਼ ਟੂ ਓਨ, ਫੁੱਲ ਮੇਨਟੇਨੈਂਸ ਲੀਜ਼ ਤੇ ਫਾਈਨੈਂਸਿੰਗ, ਤੇ ਇੱਕ ਹੁੰਦਾ ਹੈ ਫਾਈਨੈਂਸਿੰਗ ਵਿਦ ਅ ਬਾਈਬੈਕ। ਠੀਕ ਹੈ। ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਬੇਸਿਕਲੀ ਉਹਦੇ ਤੇ ਹੁਣ ਕ੍ਰੈਕ ਡਾਊਨ ਜਿਹਾ ਹੋ ਰਿਹਾ ਹੈ। ਉਹਦੇ 'ਚ ਜਿਵੇਂ ਸਪੈਸ਼ਲੀ ਲੀਜ਼ ਪ੍ਰੋਗਰਾਮ ਨੇ, ਉਹਨਾਂ ਨੂੰ ਅੱਛਾ ਨਹੀਂ ਸਮਝਿਆ ਜਾਂਦਾ ਫਰਮ ਦਾ ਜੋ ਬਾਈਡਨ ਐਡਮਿਨਿਸਟ੍ਰੇਸ਼ਨ। ਹੂੰ ਉਹਦੇ ਵਾਸਤੇ ਇੱਕ ਪੂਰੀ ਕਮੇਟੀ ਵੀ ਬਣਾਈ ਹੈ ਜਿਹਦੇ ਤੇ ਉਹ ਆਇਡੈਂਟੀਫਾਈ ਕਰ ਰਹੇ ਨੇ ਕਿ ਜਿਹੜੇ ਲੋਕੀ ਲੀਜ਼ ਟੂ ਓਨ ਦੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਦੇ ਸੀ ਜਿਹੜਾ ਫੇਅਰ ਨਹੀਂ ਸੀਗਾ ਡਰਾਈਵਰਾਂ ਵਾਸਤੇ। ਫॉर एग्जांपल ਡਰਾਈਵਰ ਨੂੰ ਪਤਾ ਨਹੀਂ ਹੁੰਦਾ ਸੀ ਮੈਂ ਇੰਟਰਸਟ ਕਿੰਨਾ ਪੇ ਕਰ ਰਿਹਾ, ਇਹਦੇ 'ਚ ਕਿਹੜੀ ਫੀਸਾਂ ਆ ਗਈਆਂ, ਮੇਰਾ ਕਿੰਨਾ ਪੇ ਆਊਟ ਆ, ਤੇ ਉਹਦੇ 'ਚ ਉਹ ਬੇਸਿਕਲੀ ਸਮਝੋ ਕਿ ਉਹ ਗ੍ਰੇ ਏਰੀਆ ਸੀਗਾ ਜਿਹੜਾ ਬੈਨੀਫਿਟ ਚੁੱਕਦੇ ਸੀ ਸੈਲਰ, ਤੇ ਹੁਣ ਉਹ ਥੋੜਾ ਜਿਹਾ ਖਤਮ ਹੋ ਗਿਆ। ਬਿਲਕੁਲ ਮੇਨ ਜਿਹੜਾ ਜਿਵੇਂ ਅਸੀਂ ਜਿਹੜੀ ਫਾਈਨੈਂਸਿੰਗ ਆਫਰ ਕਰਦੇ ਹਾਂ, ਉਹ 99.9% ਫਾਈਨੈਂਸਿੰਗ ਹੁੰਦੀ ਹੈ ਰੈਗੂਲਰ ਫਾਈਨੈਂਸਿੰਗ। ਠੀਕ ਹੈ। ਉਹ ਬੈਂਕ ਨਾਲ ਬੈਂਕ ਡਾਕੂਮੈਂਟ ਡਾਇਰੈਕਟਲੀ ਕਸਟਮਰ ਨੂੰ ਭਿਜਵਾਉਂਦਾ ਹੈ, ਕਸਟਮਰ ਪੜ੍ਹਦਾ ਹੈ ਤੇ ਉਹਨੂੰ ਸਾਈਨ ਕਰਦਾ ਹੈ। ਠੀਕ ਹੈ। ਬਹੁਤ ਘੱਟ ਸਿਚੁਏਸ਼ਨ ਹੁੰਦੀ ਜਿਹਦੇ 'ਚ ਕਸਟਮਰ ਦਾ ਕ੍ਰੈਡਿਟ ਇੰਨਾ ਮਾੜਾ ਹੁੰਦਾ ਹੈ ਕਿ ਦੇ ਹੈਵ ਟੂ ਗੋ ਟੂ ਦ ਲੀਸਿੰਗ ਕੰਪਨੀ। ਲੀਸਿੰਗ ਕੰਪਨੀ ਦਾ ਬੈਨੀਫਿਟ ਹੁੰਦਾ ਕਿ ਉਹ ਟਾਈਟਲ ਆਪਣੇ ਨਾਂ ਤੇ ਰੱਖਦੇ ਨੇ ਤੇ ਤੁਹਾਨੂੰ ਕਸਟਮਰ ਦਿੰਦੇ ਨੇ ਕਿ ਭਾਈ ਤੁਸੀਂ ਟਰੱਕ ਚਲਾ ਲਓ, ਇਹਦੀ ਨਹੀਂ ਪੇਮੈਂਟ ਹੋਗੀ, ਜਦੋਂ ਪੇਮੈਂਟਾਂ ਪੂਰੀਆਂ ਕਰ ਦੋਗੇ ਤੇ $1 ਦਾ ਬਾਈਬੈਕ ਹੋਏਗਾ, ਡਾਲਰ ਦੇ ਕੇ ਤੁਸੀਂ ਆਪਣਾ ਟਾਈਟਲ ਚੱਕ ਲਓ। ਠੀਕ ਹੈ, ਬਿਲਕੁਲ। ਇਹ ਨੌਰਮਲ ਜਿਹੜੀ ਲੀਜ਼ ਤੇ ਇਹ ਹੈ। ਫਾਈਨਾਂਸਿੰਗ। ਇੱਕ ਸਵਾਲ ਹੋਰ ਉੱਠ ਰਿਹਾ ਮੇਰੇ ਜ਼ਿਹਨ ਦੇ ਵਿੱਚ ਕਿ ਜਿਹੜਾ ਤੁਹਾਡਾ ਕ੍ਰੈਡਿਟ ਸਕੋਰ ਆ, ਇਹ ਵੀ ਇਹਦੇ 'ਚ ਕੋਈ ਮਾਇਨੇ ਰੱਖਦਾ? ਕਿੰਨੀ ਕੁ ਲੋੜ ਹੁੰਦੀ ਉਹਦੀ? ਬਿਲਕੁਲ ਠੀਕ ਕਹਿ ਰਹੇ ਜੀ। ਜਿਵੇਂ ਹੁਣ ਓਨਰ ਆਪਰੇਟਰ ਨੇ, ਨਵੇਂ ਡਰਾਈਵਰ ਨੇ ਜਿਨ੍ਹਾਂ ਨੇ ਫਾਈਨਾਂਸ ਕਰਨਾ, ਉਹਨਾਂ ਵਾਸਤੇ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਆ, ਉਹਦੇ 'ਚ ਇੱਕ ਇੰਪੋਰਟੈਂਟ ਚੀਜ਼ ਆ ਕ੍ਰੈਡਿਟ ਸਕੋਰ। ਕ੍ਰੈਡਿਟ ਸਕੋਰ ਤੁਹਾਡਾ ਮਤਲਬ ਇੱਕ ਇੰਪੋਰਟੈਂਟ ਚੀਜ਼ ਆ। ਇਹ ਨਹੀਂ ਕਿ ਤੁਹਾਡੇ ਕੋਲ ਟੋਟਲ $500 ਦਾ ਕ੍ਰੈਡਿਟ ਕਾਰਡ ਹੋਏ ਤੇ ਉਹਦੇ ਤੇ ਸਕੋਰ 750 ਹੋਏ, ਨਹੀਂ। ਤੁਸੀਂ ਇਹ ਠੀਕ ਹੈ। ਦੇਖਣਾ ਹੁੰਦਾ ਕ੍ਰੈਡਿਟ ਸਕੋਰ ਕਿੰਨਾ ਹੈਗਾ। ਇਟ ਹੈਜ਼ ਟੂ ਬੀ 700 ਪਲੱਸ। ਉਹਦੇ ਥੱਲੇ ਵੀ ਹੋਏ ਤੇ ਅਸੀਂ ਅਪਰੂਵ ਕਰਾ ਦਿੰਦੇ ਆ ਐਜ਼ ਲੌਂਗ ਦੇ ਆਰ ਦਾ CDL ਮਿਨੀਮਮ 6 ਮੰਥ। ਉਹਦੀ ਡਾਊਨ ਪੇਮੈਂਟ ਜ਼ਿਆਦਾ ਹੁੰਦੀ ਆ, ਬਟ ਕ੍ਰੈਡਿਟ ਸਕੋਰ ਹੈਜ਼ ਟੂ ਬੀ 700 ਪਲੱਸ ਇਨ ਆਰਡਰ ਟੂ ਠੀਕ ਹੈ। ਗੈਟ ਅ ਗੁੱਡ ਕ੍ਰੈਡਿਟ ਸਕੋਰ ਇਨ ਬ- ਗੁੱਡ ਏਜ। ਮੈਂ ਸਮਝ ਗਿਆ, ਮੈਂ ਸਮਝ ਗਿਆ। ਇਹ ਕਿਤੇ ਵੇਲੇ ਤੋਂ ਪਹਿਲਾਂ ਜਾਂ ਅਰਲੀ ਪੇ ਆਫ ਵੀ ਕੀਤਾ ਜਾ ਸਕਦਾ ਹੈ? ਜੀ, ਜਿਹੜੇ ਮੇਨ ਫਾਈਨੈਂਸਿੰਗ ਕੰਪਨੀਆਂ ਨੇ ਜਿਨ੍ਹਾਂ ਨਾਲ ਅਸੀਂ ਡੀਲ ਕਰਦੇ ਹਾਂ, ਜਿਹੜੇ ਨਾਨ ਪ੍ਰੋਫਿਟ ਬੈਂਕ ਅਸੀਂ ਕਹਿੰਦੇ ਆ, ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਆ, ਬੜਾ ਪ੍ਰਾਊਡਲੀ ਕਹਿੰਦੇ ਆ, ਜੀ ਜੀ। ਬਹੁਤ ਘੱਟ ਡੀਲਰਸ਼ਿਪਾਂ ਨੂੰ। ਉਹਦੇ 'ਚ ਇੱਕ ਹੈਗਾ ਕਿ ਜੇ ਤੁਸੀਂ 1 ਸਾਲ ਦੇ ਬਾਅਦ ਪੇ ਕਰੋ ਤੇ ਉਹਦਾ ਰਿਮੇਨਿੰਗ ਵਿਆਜ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਹੈ, ਉਹਦੇ ਤੇ ਕੋਈ ਪੈਨਲਟੀ ਨਹੀਂ ਹੁੰਦੀ। ਜੇ ਵਿਦਿਨ 1 ਈਅਰ ਪੇ ਕਰੋ ਤੇ ਉਹਨਾਂ ਦੀ ਥੋੜੀ ਜਿਹੀ ਪੈਨਲਟੀ ਹੁੰਦੀ ਆ, ਪਰ 1 ਸਾਲ ਬਾਅਦ ਤੇ ਕੋਈ ਪੈਨਲਟੀ ਨਹੀਂ ਹੋਗੀ। ਤੁਸੀਂ ਚੁੱਪ ਕਰਕੇ ਪੇ ਕਰ ਸਕਦੇ ਹੋ। ਤੁਹਾਨੂੰ ਪਤਾ ਹੁੰਦਾ ਤੁਹਾਡਾ ਵਿਆਜ ਕੀ ਆ, ਤੁਹਾਡਾ ਪੇਮੈਂਟ ਕਿੰਨੀ ਆ, ਤੁਹਾਡਾ ਪ੍ਰਿੰਸੀਪਲ ਕੀ ਆ, ਤੇ ਬਿਲਕੁਲ ਬੇਸਿਕਲੀ ਯੂ ਠੀਕ। ਰਿਮੇਨਿੰਗ ਪ੍ਰਿੰਸੀਪਲ ਐਂਡ देयर इज नो ਜਿਹੜੀ ਉਹ ਕੋਈ ਪੈਨਲਟੀ ਨਹੀਂ ਹੁੰਦੀ। ਅੱਛਾ, ਇਹ ਡਾਊਨ ਪੇਮੈਂਟ ਦਾ ਰੌਲਾ ਤਾਂ ਫਿਰ ਉੱਥੇ ਹੀ ਰਿਹਾ ਨਾ, ਉਹ ਕਿੰਨੀ ਕੁ ਹੁੰਦੀ? ਜੀ, ਡਾਊਨ ਪੇਮੈਂਟ ਡੈਫੀਨਿਟਲੀ ਜਿਹੜਾ ਡਿਪੈਂਡ ਕਰ ਰਿਹਾ ਹੁੰਦਾ ਕਿ ਤੁਹਾਡਾ ਐਕਸਪੋਜ਼ਰ ਕਿੰਨਾ ਹੈਗਾ, ਪਹਿਲੇ ਤੁਹਾਡੀ ਕੰਪਨੀ 'ਚ ਕਿੰਨੇ ਟਰੱਕ ਨੇ। ਕਈ ਕੰਪਨੀਆਂ ਜਿਹੜੀਆਂ ਜ਼ੀਰੋ ਡਾਊਨ ਤੇ ਕਰਾ ਲੈਂਦੀਆਂ ਸਨ, ਅੱਜ ਕੱਲ੍ਹ ਉਹ 5% 10% ਡਾਊਨ ਤੇ ਹੋ ਰਹੀਆਂ। ਪਰ ਜਿਹੜੀ ਨਵੇਂ ਬੰਦੇ ਨੇ ਉਹਨਾਂ ਦਾ ਡਾਊਨ ਪੇਮੈਂਟ ਥੋੜੀ ਜ਼ਿਆਦਾ ਹੁੰਦੀ ਹੈ। ਪਰ ਜਿਹੜਾ ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਹੈਗਾ, ਉਹਦਾ ਬੈਨੀਫਿਟ ਇਹ ਹੈਗਾ ਜੇ 2 ਸਾਲ ਪਲੱਸ ਦਾ ਹੋਏ CDL ਦਾ ਐਕਸਪੀਰੀਅੰਸ, ਉਹਦੇ ਨਾਲ ਜਿਹੜਾ 20% ਡਾਊਨ, ਮਤਲਬ ਮਿਨੀਮਮ 20% ਡਾਊਨ, ਕੁਡ ਵੀ 25% ਡਾਊਨ, ਉਹਦੇ ਠੀਕ ਹੈ। ਨਾਲ ਤੁਹਾਨੂੰ ਬਹੁਤ ਅੱਛਾ ਚਾਰਜ ਮਿਲ ਰਿਹਾ ਜਿਹੜਾ 11 to 15% ਹੈਗਾ ਫॉर ਯੂਜ਼ਡ ਟਰੱਕ ਵਿਚ ਇਜ਼ ਵੈਰੀ ਵੈਰੀ ਗੁੱਡ ਇੰਟਰਸਟ ਰੇਟ। ਬਿਲਕੁਲ ਠੀਕ ਹੈ। ਐਕਚੁਅਲ ਇੰਟਰਸਟ ਰੇਟ ਹੈ ਜਿਹੜਾ ਉਹ ਇਸ ਵੇਲੇ ਕੋਈ ਉਹਦੇ ਬਾਰੇ ਜਾਣਕਾਰੀ ਦਿਵੋ ਕਿ ਚੱਲ ਕੀ ਰਿਹਾ ਆ, ਬਣ ਕੀ ਰਿਹਾ ਆ, ਬਣ ਸਕਦਾ ਕੀ? ਜੀ, ਜਿਹੜੇ ਨਵੇਂ ਯੂਨਿਟ ਨੇ, ਨਵੇਂ ਟਰੱਕ ਨੇ, ਉਹਨਾਂ ਤੇ ਸਮਝੋ 9%, 10%, 11%, 12% ਡਿਪੈਂਡਿੰਗ ਔਨ ਦਾ ਇਹ ਪਰਸਨ ਕੋਈ ਹੈਗਾ। ਫਿਕਸ ਨਹੀਂ ਗਾ? ਜੀ, ਉਹ ਤੇ ਫਿਕਸ ਨਹੀਂ ਹੁੰਦਾ, ਆਫ ਕੋਰਸ ਡਿਪੈਂਡ ਕਰ ਰਿਹਾ ਹੁੰਦਾ ਤੁਹਾਡਾ ਪੋਰਟਫੋਲੀਓ ਕਿੱਦਾਂ ਹੈਗਾ। ਪਰ ਯੂਜ਼ ਟਰੱਕਾਂ 'ਚ ਜਿਹੜਾ ਹੁੰਦਾ ਨਵੇਂ ਬੰਦੇ ਵਾਸਤੇ ਉਹ ਆਲਮੋਸਟ 16, 17, 18, 19% ਵੀ ਹੁੰਦਾ। ਪਰ ਸਾਨੂੰ ਕੋਈ ਜਿਹੜਾ ਬੈਨੀਫਿਟ ਹੈਗਾ ਉਹ ਸਭ ਤੋਂ ਵੱਡਾ ਹੈਗਾ, ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਆ ਜਿਹਦੀ ਬਦੌਲਤ ਅਸੀਂ ਕਸਟਮਰ ਨੂੰ
ਲੋ ਇੰਟਰਸਟ ਰੇਟ ਆਫਰ ਕਰ ਸਕਦੇ ਹਾਂ। ਉਹ ਬੇਸਿਕਲੀ ਹੈਲਪ ਕਰ ਰਿਹਾ ਹੁੰਦਾ ਹੈ ਡਰਾਈਵਰ ਨੂੰ ਟੂ ਬਿਕਮ ਓਨਰ ਆਪਰੇਟਰ। ਤੇ ਉਹਦਾ ਰੇਟ ਜਿਹੜਾ ਹੈ ਜੇ 750 ਸਕੋਰ ਹੋਏ ਜਾਂ 700 ਸਕੋਰ ਹੋਏ ਜਾਂ ਇਵਨ ਪੌਣੇ 700 ਸਕੋਰ ਹੋਏ, ਜੀ ਸੀਡੀਐਲ 2 ਸਾਲ ਦਾ, ਤੇ ਕੋਈ ਕਾਰ ਲੋਨ ਪਹਿਲਾਂ ਪੇ ਹੋ ਗਿਆ ਹੋਏ, ਇਦਾਂ ਦੀ ਕੋਈ ਥੋੜੀ ਬਹੁਤੀ ਉਹਨਾਂ ਦਾ ਬਿਲਟ ਹੋਏ, ਤੇ ਉਹਨਾਂ ਨੂੰ ਅਸੀਂ 11% ਤੋਂ 15% ਦੇ ਦਰਮਿਆਨ ਮੋਸਟ ਪ੍ਰੋਬੇਬਲੀ ਅਸੀਂ ਉਹਨਾਂ ਨੂੰ ਵਿਆਜ ਕਰਕੇ ਦੇ ਸਕਦੇ ਹਾਂ ਫॉर ਅ ਯੂਜ਼ਡ ਟਰੱਕ। ਬਿਲਕੁਲ ਠੀਕ ਹੈ। ਮੈਂ ਇਹ ਲੋਨ ਦੀਆਂ ਕੋਈ ਸ਼ਰਤਾਂ, ਕੋਈ ਟਰਮਸ ਨੇ ਜਿਹੜੀਆਂ, ਉਸ ਬਾਰੇ ਜਾਣਕਾਰੀ ਤੁਹਾਡੇ ਤੋਂ ਲੈਣ ਦਾ ਰੀਝਵੰਦ ਹੈ। ਜੀ ਜਿਹੜੀ ਟਰਮ ਹੈ ਉਹ 48 ਮੰਥ ਹੁੰਦੀ ਹੈ, 36 ਮੰਥ ਹੁੰਦੀ ਹੈ, 60 ਮੰਥ ਹੁੰਦੀ ਹੈ, ਡਿਪੈਂਡਿੰਗ ਅਗੇਨ ਜੇ ਯੂਜ਼ ਇਕਵਿਪਮੈਂਟ ਹੈ ਤਾਂ ਉਹ ਬੇਸਿਕਲੀ 48 ਮੰਥ ਹੋਏਗੀ ਮੈਕਸਿਮਮ। ਜੇ ਥੋੜਾ ਜਿਹਾ ਘੱਟ 60 ਮੰਥ ਵੀ ਹੋ ਜਾਏਗੀ। ਜਿਹੜੇ ਨਵੇਂ ਇਕਵਿਪਮੈਂਟ ਹੈ ਉਹਦੇ ਜੀ ਚ 72 ਮੰਥ ਹੁੰਦੀ ਹੈ। ਇਸ ਵਾਸਤੇ ਅਸੀਂ ਰੀਫਰ ਜਿਹੜਾ ਵੇਚਦੇ ਹਾਂ ਉਹ ਨਵਾਂ ਰੀਫਰ ਵੇਚਦੇ ਹਾਂ। ਉਹਦੀ ਰੀਜ਼ਨ ਇਹ ਹੈ ਕਿ 72 ਮੰਥ ਵਾਸਤੇ ਫਾਈਨੈਂਸਿੰਗ ਹੋ ਜਾਂਦੀ ਹੈ। ਜਿਹੜਾ ਯੂਜ਼ ਰੀਫਰ ਹੋਏ ਉਹਦੀ ਪ੍ਰਾਈਸ 10,000 ਘੰਟੇ ਨਾਲ ਐਗਜ਼ਾਮਪਲ ਦੇ ਰਹੇ ਹਾਂ 60,000 ਹੋਏ ਤੇ ਜੀ ਉਹਦੀ ਜਿਹੜੀ ਫਾਈਨੈਂਸਿੰਗ 36 ਮੰਥ ਹੋਏਗੀ। ਤੇ ਲੌਂਗ ਟਰਮ ਵਾਸਤੇ ਜੇ ਤੁਸੀਂ ਦੇਖੋ ਨਵਾਂ ਇਕਵਿਪਮੈਂਟ ਜਿਹੜਾ ਸਾਡੇ ਕੋਲ ਰੀਫਰ ਨੇ ਉਹਦੇ ਚ ਅਸੀਂ ਨਵਾਂ ਇਕਵਿਪਮੈਂਟ ਫਾਈਨਾਂਸ ਕਰਨਾ ਮਤਲਬ ਕੰਫਰਟੇਬਲ ਫੀਲ ਕਰਦੇ ਹਾਂ। ਉਹਦੀ ਪੇਮੈਂਟ ਵੀ ਘੱਟ ਹੁੰਦੀ ਹੈ। ਪਰ ਯੂਜ਼ ਜਿਹੜਾ ਹੈ ਉਹ ਅਸੀਂ ਟਰੱਕ ਵੇਚਦੇ ਹਾਂ। ਟਰੱਕ ਯੂਜ਼ ਅਸੀਂ ਪ੍ਰੈਫਰ ਕਰਦੇ ਹਾਂ ਵੇਚਣਾ। ਠੀਕ ਹੈ। ਜੀ ਔਰ ਮੈਂ ਆਖਰੀ ਗੱਲ ਜਿਹੜੀ ਪੁੱਛਣਾ ਚਾਹਾਂਗਾ, ਓਨਰ ਆਪਰੇਟਰ ਔਰ ਇਨਵੈਸਟਰ ਲੋਨ, ਇਹਦੇ ਥੋੜਾ ਚਾਨਣਾ ਪਾ ਦਿਓ। ਜੀ ਇਨਵੈਸਟਰ ਲੋਨ ਇਦਾਂ ਹੈਗਾ ਜਿਵੇਂ ਇੱਕ ਸਮਝੋ ਮੇਰੇ ਕੋਲ ਇੱਕ ਜੌਬ ਹੈਗੀ ਤੇ ਮੈਂ ਜੌਬ ਕਰਦਾ, ਪਰ ਮੇਰਾ ਕੋਈ ਕਜ਼ਨ ਆ ਜਾਂ ਫਰੈਂਡ ਆ, ਉਹ ਕਹਿੰਦਾ ਯਾਰ ਮੈਂ ਟਰੱਕ ਪਾਣਾ ਤੇ ਮੈਂ ਟਰੱਕ ਪਾਣਾ ਚਾਹੁੰਦਾ ਤੇ ਮੈਂ ਤੇਰੇ ਵਾਸਤੇ ਡਰਾਈਵਰ, ਮੇਰਾ ਆਪਣਾ ਵੀ ਖਰਚਾ ਚੱਲ ਜਾਣਾ, ਤੇਰਾ ਵੀ ਖਰਚਾ ਚੱਲ ਜਾਣਾ। ਉਹਨੂੰ ਜੀ ਇਨਵੈਸਟਰ ਲੋਨ ਤੇ ਉਹ ਪਹਿਲਾਂ ਓਕੇ। ਬਹੁਤ ਪਾਪੂਲਰ ਸੀ, ਅੱਜ ਕੱਲ ਉਹਦੀ ਪਪੂਲੈਰਿਟੀ ਬਹੁਤ ਘੱਟ ਹੋ ਗਈ ਹੈ। ਹੁਣ ਜਿਹੜਾ ਅਸੀਂ ਐਜ਼ ਅ ਡੀਲਰਸ਼ਿਪ, ਐਜ਼ ਅ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਅਸੀਂ ਓਨਰ ਆਪਰੇਟਰ ਨੂੰ ਪ੍ਰੈਫਰ ਕਰਦੇ ਹਾਂ। ਕਿਉਂਕਿ ਜਿਹੜਾ ਓਨਰ ਉਹਦੇ ਕੋਲ ਸੀਡੀਐਲ ਹੈ, ਉਹਨੇ ਰੋਟੀ ਤੇ ਬਣਾਣੀ ਹੈ, ਰੋਟੀ ਬਣਾਣੀ ਤੇ ਉਹਨੇ ਕਿਤੇ ਟਰੱਕ ਚਲਾਣਾ ਤੇ ਆਪਣਾ ਚਲਾ ਲੇਗਾ ਤੇ ਫॉर ਸ਼ੋਰ ਉਹਦੇ ਬਿਲਕੁਲ ਠੀਕ। ਚਾਂਸਸ ਟੂ ਗੈਟ ਇਨਟੂ ਬੈਡ ਲੋਨ ਆਰ ਵੈਰੀ ਲੋ। ਇਸ ਵਾਸਤੇ ਅਸੀਂ ਨਾਨ ਪ੍ਰੋਫਿਟ ਬੈਂਕ ਦੇ ਨਾਲ ਮਿਲ ਕੇ ਓਨਰ ਆਪਰੇਟਰ ਨੂੰ ਜਿਹੜਾ ਉਹ ਪ੍ਰੈਫਰ ਕਰਦੇ ਹਾਂ, ਜਿਹੜਾ ਪਹਿਲਾ ਟਰੱਕ ਲੈ ਰਿਹਾ ਤੇ ਉਹਨੂੰ ਚਾਂਸ ਦਿੰਦੇ ਹਾਂ। बिल्कुल ठीक है। सैयद अरमगाम अली जी, बड़ी बड़ी मेहरबानी। और सवाल तो जरा तिखे सन, चुंझ वाले सन, चुभन वाले सन, पर रवां करके मैनू समझ आ गई सारी। जो मैं जानना चाह रहा था, जो मैं इल्म लेना चाह रहा था, आपने जरूर पहुंचता कर दिता। और मेरे वर्गे होर बहुत सारे ਜਿਹੜੇ ਜਾਣਕਾਰੀ ਦੀ ਰੀਝਵਾਨ ਸਨ, ਉਹਨਾਂ ਤੱਕ ਇਹ ਗੱਲਾਂ ਜਿਹੜੀਆਂ ਇਹ ਬਹੁਤ ਇਲਮ ਬਣ ਕੇ ਆਪਣੀਆਂ ਹੋਣਗੀਆਂ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਕੁਝ ਸਮਾਂ ਦਿੱਤਾ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ ਸਭ ਨੂੰ। जी वालेकुम सलाम, सत श्री अकाल, नमस्ते जी। ਇਹ ਸਨ ਜੀ ਸੈयद ਅਰਮਗਾਮ ਅਲੀ, USA ਟਰੱਕ ਸੇਲਸ ਤੋਂ। ਉਹਨਾਂ ਦੇ ਨਾਲ ਅਗਲੀ ਹਫਤਾਵਾਰ ਮੁਲਾਕਾਤ ਹੈ ਜਿਹੜੀ, ਉਹਦੇ ਨਾਲ ਫਿਰ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗੇ। ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੇ। ਅੱਜ ਦੀ ਇਸ ਮੁਲਾਕਾਤ ਚੋਂ ਮਸੂਦ ਮੱਲੀ ਨੂੰ ਦਵੋ ਇਜਾਜ਼ਤਾਂ। ਫਿਰ ਮਿਲਾਂਗੇ ਉਸ ਮੁਲਾਕਾਤ